ਔਰ ਜਿਸ ਤਰ੍ਹਾਂ ਕਿ ਅਸੀਂ ਇਸ ਜਦੀਦ ਤਰੀਨ ਪਲਾਂਟ ਦੀ ਗੱਲ ਕਰ ਰਹੇ ਹਾਂ, ਕਿਸਾਨ ਭਰਾਵਾਂ ਵਾਸਤੇ ਨਵੇਂ ਵਿਜ਼ਨ ਦੀ ਗੱਲ ਕਰ ਰਹੇ ਹਾਂ, ਤੇ ਹੁਣ ਦੇਖਦੇ ਹਾਂ ਕਿ ਜਿਹੜਾ ਪਲਾਂਟ ਹੈ ਇਹਦਾ ਕੰਪਿਊਟਰ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਹੈ। ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਇਸ ਪਲਾਂਟ ਦੀ ਖੂਬੀ ਇਹ ਹੈ ਕਿ ਇੱਕ ਦਫਾ ਉਧਰੋਂ ਜਿਹੜੀ ਰਾਹ ਆਇਆ ਵਾ ਬੀਜ, ਉਹਦੀ ਬੋਰੀ ਪਲਟਾਈ ਤੇ ਜਦੋਂ ਨਿਕਲੇਗਾ ਤੇ ਉਸ ਵੇਲੇ ਤੱਕ ਕਿਸੇ ਕਿਸਮ ਦੇ ਇਨਸਾਨੀ ਹੱਥ ਦੀ ਜ਼ਰੂਰਤ ਨਹੀਂ ਹੈ, ਸਿਰਫ ਕੰਪਿਊਟਰ ਜਿਹੜਾ ਉਹ ਸਭ ਕੁਝ ਕਰੇਗਾ। ਤੇ ਉੱਤੇ ਆ ਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਸਫ ਸਾਹਿਬ ਨੇ ਸਾਰਾ ਪਲਾਂਟ ਬਣਾਇਆ ਹੋਇਆ ਹੈ। ਆਸਫ ਸਾਹਿਬ ਇਹ ਦੱਸੋ ਕਿ ਇਹ ਤੇ ਬੜੀ ਪੇਚੀਦਾ ਜਿਹੀ ਮਸ਼ੀਨ ਹੈ, ਤੇ ਜਿਸ ਤਰ੍ਹਾਂ MRI ਮਸ਼ੀਨਾਂ ਹੁੰਦੀਆਂ ਹਸਪਤਾਲਾਂ 'ਚ ਉਹ ਵਾਲਾ ਹਿਸਾਬ ਹੈ, ਤੇ ਇਹ ਕੀ ਕਰ ਰਹੇ ਹੋ ਤੁਸੀਂ? ਹਾਂਜੀ ਜੀ ਇਹ ਕਲਰ ਜਿਸ ਤਰ੍ਹਾਂ ਮੈਂ ਥੱਲੇ ਕਹਿ ਕੇ ਆਇਆ ਕਿ ਜੀ ਵਾਈਬ੍ਰੇਸ਼ਨ ਦੇ ਬਾਅਦ ਗ੍ਰੇਡਡ ਸਪੀਡ ਦੇ ਬਾਅਦ ਜਿਹੜਾ ਨਾ ਮਤਲਬ ਇਹਦੇ ਬਾਅਦ ਇਹ ਸੀਡ ਆ ਜਾਂਦਾ ਇਹਦੇ ਵਿੱਚ। ਠੀਕ ਹੈ ਇਹ ਬਿਲਕੁਲ ਉਹ ਨਜ਼ਰ ਆਉਂਦਾ ਬਸ ਇਹ ਸਾਹਮਣੇ ਸਾਰਾ ਅਗਰ ਮੇਰਾ ਕੈਮਰਾਮੈਨ ਦਿਖਾ ਸਕੇ ਤੇ ਆ ਉੱਤੇ ਜਿਹੜਾ ਹੈ ਇਹ ਇਸ ਟਾਈਮ ਚਾਵਲ ਦਾ ਮੇਰੇ ਖਿਆਲ ਸੀਡ ਪਿਆ ਹੋਇਆ ਹੋਇਆ ਜੀ। ਬਿਲਕੁਲ ਇਹਦੇ ਵਿੱਚ ਇਹ ਬੁਨਿਆਦ ਹੈ ਜਿਹੜੀ ਸਭ ਤੋਂ ਜ਼ਿਆਦਾ ਡਿਫਰੈਂਸ਼ੀਏਟ ਕਰ ਰਹੀ ਹੈ ਨਾ ਇਸ ਪਲਾਂਟ ਨੂੰ, ਉਹ ਇਹ ਚੀਜ਼ ਹੈ। ਯਾਨੀ ਕਿ ਇਹ ਸਭ ਤੋਂ ਜ਼ਿਆਦਾ ਜੀ, ਇਹ ਸਭ ਤੋਂ ਜ਼ਿਆਦਾ ਇਹ ਪੂਰੇ ਪੈਸੇ ਮਤਲਬ ਇਹ ਪੂਰੇ ਕਰ ਰਿਹਾ। ਇਹ ਹਰ ਲਿਹਾਜ਼ ਨਾਲ ਕੁਆਲਿਟੀ ਹਰ ਚੀਜ਼ ਜੋ ਹੈ ਡਿਫਰੈਂਸ਼ੀਏਟ ਇਹ ਪ੍ਰੋਡਕਟ ਕਰ ਰਿਹਾ। ਸਹੀ ਹੈ। ਸੀਡ ਦੀ ਇੱਕ ਮਤਲਬ ਪ੍ਰੋਡਕਟ ਦਾ ਜਿਹੜਾ ਹੈ ਨਾ ਸਾਡਾ ਪਲਾਂਟ, ਉਹਦੀ ਜਾਨ ਇਹ। ਅੱਛਾ ਥੋੜਾ ਸਮਝਾਓ ਕਿਸ ਤਰ੍ਹਾਂ ਇੱਥੇ ਇਹ ਪਿੱਛੋਂ ਆ ਗਿਆ ਤੁਹਾਡਾ ਇਹਦੇ ਵਿੱਚ ਆ ਗਿਆ। ਇਹ ਜਿਹੜਾ ਹੁਣ ਸੀਡ ਹੈ ਨਾ, ਇਹ ਜਿਹੜਾ ਸੀਕੁਐਂਸ ਲੱਗਾ ਇਹ ਕਲਰ ਸੋਨਾ, ਇਹ ਲੇਜ਼ਰ ਬੇਸ ਹੈ। ਅੱਛਾ ਲੇਜ਼ਰ ਨਾਲ ਕੰਮ ਕਰਦਾ ਹੈ ਆਟੋਮੈਟਿਕ। ਹਾਂਜੀ ਆਟੋਮੈਟਿਕਲੀ ਅਗਰ ਬਲੈਕ ਰੈੱਡ ਵਾਈਟ ਜਿਹੜਾ ਕਲਰ ਵੀ ਹੋਏਗਾ, ਅਸੀਂ ਜਿਹੜਾ ਕਲਰ ਸੈੱਟ ਕਰਾਂਗੇ ਨਾ ਕਿ ਅਸੀਂ ਇਸ ਕਲਰ ਦਾ ਸੀਡ ਕੱਢਣਾ ਇਹਦੇ ਵਿੱਚੋਂ, ਉਹ ਸਾਰਾ ਕਲਰ ਇੱਕ ਸਾਈਡ ਤੇ ਕਰ ਦੇਗਾ। ਬਾਕੀ ਜਿਹੜਾ ਵੀ ਐਕਸਟਰਾ ਕਲਰ ਹੋਏਗਾ ਉਹਨੂੰ ਪਿਨ ਕਰਕੇ ਸਾਈਡ ਤੇ ਕਰਦਾ ਜਾਏਗਾ ਲੇਜ਼ਰ ਬੇਸ। ਅੱਛਾ ਇੱਕ ਕਿਸ ਹਰ ਬੀਜ ਵਾਸਤੇ? ਹਰ ਬੀਜ ਵਾਸਤੇ A to Z ਇਹ ਸਾਰੇ ਸਮਾਲ ਤੋਂ ਲੈ ਕੇ ਜਿਹੜਾ ਨਾ ਉਹ ਫੀਲਡ ਕ੍ਰੌਪਸ ਤੱਕ ਸਾਰਿਆਂ ਨੂੰ ਕਵਰ ਕਰ ਜਾਏਗਾ। ਅੱਛਾ ਨਾਜ਼ਰੀਨ, ਹਜੇ ਤੇ ਅਸੀਂ ਆਪਣੀ ਚੁੰਗਾ ਪ੍ਰੋਗਰਾਮ ਦੀ ਰਿਕਾਰਡਿੰਗ ਦੇ ਵਾਸਤੇ ਇਹ ਪਲਾਂਟ ਨੂੰ ਬੰਦ ਕਰਵਾਇਆ ਹੋਇਆ ਤਾਂ ਕਿ ਤੁਹਾਡੇ ਤੱਕ ਸਾਫ਼ ਆਵਾਜ਼ ਆ ਸਕੇ, ਲੇਕਿਨ ਅਸੀਂ ਚਾਹਾਂਗੇ ਕਿ ਥੋੜਾ ਜਿਹਾ ਇਹਦਾ ਜਿਹੜਾ ਹੈ ਕਰਕੇ ਦਿਖਾਓ ਸਾਡੇ ਵਾਸਤੇ। ਇਹ ਚਲਾ ਰਹੇ ਇਹਨੂੰ ਤੁਹਾਨੂੰ ਇਹ ਦਿਖਾਵਾਂਗੇ ਕਿ ਇਹ ਲੇਜ਼ਰ ਬੇਸ ਕਿਸ ਤਰ੍ਹਾਂ ਜਿਹੜਾ ਨਾ ਇਹਨੂੰ ਪ੍ਰੋਡਕਟ ਇਹਨੂੰ ਚਲਾਇਆ ਜਾ ਰਿਹਾ। ਕੈਪੈਸਿਟੀ ਹਰ ਪਲਾਂਟ ਦੀ ਕੈਪੈਸਿਟੀ ਹੁੰਦੀ ਹੈ ਇਹਦੀ ਪਰ ਔਰ ਜਿਹੜੀ ਨਾ 10 ਟਨ ਦੀ ਕੈਪੈਸਿਟੀ ਹੈ। ਯਾਨੀ ਕਿ ਇੱਕ ਘੰਟੇ ਤੇ 10 ਟਨ ਜੀ ਬਿਲਕੁਲ ਇਹਦੀ ਕੈਪੈਸਿਟੀ ਹੈ ਕਿ ਕੰਪੈਰੀਜ਼ਨ ਹੀ ਕੋਈ ਨਹੀਂ। ਮਤਲਬ ਇਹ ਬਹੁਤ ਅੱਛਾ ਉਹਦੇ ਵਿੱਚ ਕੈਪੈਸਿਟੀ ਵਾਈਜ਼ ਵੀ ਬਹੁਤ ਅੱਛਾ ਮਾਸ਼ਾਅੱਲਾ। ਔਰ ਹਜੇ ਇਹਨੂੰ ਐਡ ਵੀ ਕੀਤਾ ਜਾ ਸਕਦਾ ਵਕਤ ਨਾਲ ਜਿਸ ਤਰ੍ਹਾਂ ਅਸੀਂ ਟ੍ਰੇਸ ਆਊਟ ਕਰਾਂਗੇ ਚੀਜ਼ਾਂ ਨੂੰ, ਇਹਨੂੰ ਵਧਾਈ ਜਾ ਸਕਦੀ ਕੈਪੈਸਿਟੀ ਦੀ। ਠੀਕ ਹੈ ਔਰ ਅੱਛਾ ਇਹ ਹੁਣ ਮੇਰਾ ਖਿਆਲ ਹੈ ਸ਼ੁਰੂ ਹੋਣ ਲੱਗਾ ਇਸ ਟਾਈਮ ਮੇਰਾ ਖਿਆਲ ਹੈ ਜੀ। ਔਰ ਨਾਜ਼ਰੀਨ ਗੱਲ ਇਹ ਆ ਕਿਸਾਨ ਭਰਾਵਾਂ ਖਾਸ ਤੌਰ ਕਿਸਾਨ ਭਰਾਵਾਂ ਵਾਸਤੇ ਕਿ ਇਹ ਉਹ ਜ਼ਰੂਰਤਾਂ ਨੇ ਪਾਕਿਸਤਾਨ ਦੀ ਜ਼ਰਾਅਤ ਔਰ ਕਿਸਾਨ ਭਰਾਵਾਂ ਵਾਸਤੇ ਕਿ ਅਸੀਂ ਜੋ ਸਿਆਪਾ ਪਾਉਂਦੇ ਹਾਂ, ਰੋਣੇ ਪਿੱਟਦੇ ਰਹਿੰਦੇ ਕਿ ਹਕੂਮਤਾਂ ਸਾਡੇ ਵਾਸਤੇ ਕੰਮ ਨਹੀਂ ਕਰਦੀਆਂ, ਨਵਾਂ ਬੀਜ ਨਹੀਂ ਆਉਂਦਾ, ਜੇ ਜਿਹੜਾ ਬੀਜ ਹੈ ਉਹ ਚੰਗਾ ਨਹੀਂ ਹੈ। ਉਹ ਖਾਸ ਤੌਰ 'ਤੇ ਕਣਕ ਦੀ ਗੱਲ ਕਰੀਏ, ਅੱਜ ਕੱਲ੍ਹ ਚੂੰਕਿ ਕਣਕ ਦਾ ਮੌਸਮ ਹੈ ਤੇ ਸਾਡੇ ਕਿਸਾਨ ਜਿਹੜੇ ਹੈ ਨੇ ਉਹ 70% ਬੀਜ ਜਿਹੜਾ ਹੈ ਉਹ ਆਪਣੀ ਕਣਕ ਦੇ ਰੱਖ ਲੈਂਦੇ ਨੇ, ਉਹ ਕਿਉਂਕਿ ਉਹਨਾਂ ਨੂੰ ਇਤਮਾਦ ਹੀ ਨਹੀਂ ਹੁੰਦਾ ਕਿ ਬਾਹਰੋਂ ਅੱਛਾ ਬੀਜ ਲੱਭ ਸਕਦਾ, ਕਿਉਂ ਨਾ ਖਰਚਾ ਕਰੀਏ। ਲੇਕਿਨ ਇਹ ਤਾਂ ਜਦੀਦ ਤਰੀਨ ਸਾਇੰਸ ਟੈਕਨੋਲੋਜੀ ਨੇ ਸਾਬਤ ਕਰਤਾ ਹੈ ਕਿ ਹਾਲਾਤ ਐਸੇ ਨੇ ਕਿ ਅगर ਟੈਕਨੋਲੋਜੀ ਨੂੰ ਜ਼ਰਾਅਤ 'ਚ ਲੈ ਕੇ आओगे उसी टाइम जी पैदावार बढ़ेगी। इसमें डॉक्टर मेजर जनरल शाह नज़ीर साहब का बड़ा रोल है कि चाइना में हम इकट्ठे गए वज़ीर आज़म के ट्रिप के साथ, उन्होंने इन चीज़ों पर बड़ा जोर दिया कि आसिफ साहब आप इस तरह की चीज़ें लेके आएँ। उन्होंने भी बड़ा मोटिवेट किया हमें। आसिफ भाई शाह साहब ਦੇ खून खमीर ਦੇ ਵਿੱਚ ਜ਼ਰਾਅਤ ਹੈ, ਉਹਨਾਂ ਦੇ ਵਾਲਦ ਸਾਹਿਬ ਜਿਹੜੇ ਸਨ ਉਹ ਮਹਿਕਮਾ ਜ਼ਰਾਅਤ ਦੇ ਵਿੱਚ ਸਨ, ਉਹ ਖੁਦ ਵੀ ਜਿਹੜੇ ਨੇ ਜ਼ਰਾਅਤ ਨੂੰ ਬੜਾ ਪਸੰਦ ਕਰਦੇ ਨੇ। ग्रीन इनिशिएटिव वालों का एक बड़ा क्लियर कट रोल है। और उसके बाद डॉक्टर आसफ काकवा के जब से वो एक बोर्ड बना है सीड का, अब उसमें उनका भी एक बड़ा करना, ये दो बंदों का बड़ा मेजर रोल है। शाह नज़ीर साहब का मोटिवेट करने में कि सीड में आएँ आप लोग, प्राइवेट वाले, गवर्नमेंट का सिस्टम वीक होता जा रहा है तो आप आएँ और इनमें आगे लेके उनके भी जो है ना विजन के मुताबिक हमने उसको किया है। कैसी ਅਸੀਂ ਸਾਹਿਬ ਪਤਾ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਸਾਡੇ ਮੁਲਕ 'ਚ ਨਾ ਹਰ ਸ਼ੋਬੇ ਦੇ ਵਿੱਚ ਨਾ ਨਾਂ ਪਏ ਹੋਏ ਨੇ, ਕਣਕ ਮਾਫੀਆ, ਆਟਾ ਮਾਫੀਆ, ਸ਼ੂਗਰ ਮਾਫੀਆ। ਮਾਜ਼ਰਤ ਦੇ ਨਾਲ ਕਿ ਸਾਡੇ ਵੀ ਨਾ ਤੁਹਾਡੀ ਗੱਲ ਨਹੀਂ, ਤੁਸੀਂ ਤੇ ਉਹ ਲੋਕ ਨੇ ਜਿਹੜੇ ਕਿ ਨਤਾਰਦੇ ਪਏ ਹੋ ਚੀਜ਼ਾਂ ਨੂੰ, ਨਹੀਂ ਤਾਂ ਸਾਡੇ ਲਫ਼ਜ਼ ਇਸਤੇਮਾਲ ਹੋਏ ਸੀਡ ਮਾਫੀਆ। ਠੀਕ ਹੈ ਨਾ ਜੀ। ਔਰ ਸੀਡ ਦੇ ਉੱਤੇ ਜੋ ਕੁਛ ਬਦਮਾਸ਼ੀ ਹੁੰਦੀ ਰਹੀ ਹੈ ਪਿਛਲੇ 30-40 ਵਰ੍ਹਿਆਂ ਦੇ ਵਿੱਚ, ਮੈਂ ਸਮਝਦਾ ਕਿ ਜਨਰਲ ਸ਼ਾਹ ਨਜ਼ੀਰ ਸਾਹਿਬ ਦਾ, ਆਰਮੀ ਚੀਫ ਸਾਹਿਬ ਦਾ ਇਹ ਸਭ ਤੋਂ ਵੱਡਾ ਇਕਦਾਮ ਹੈ। ਉਹਨਾਂ ਨੇ ਜਿਹੜਾ ਫੈਡਰਲ ਮਿਨਿਸਟਰੀ ਦੇ ਵਿੱਚ ਸੀਡ ਦਾ ਸ਼ੋਭਾ ਸੀਗਾ ਉਹਨੂੰ ਸਾਈਡ 'ਤੇ ਕਰਕੇ ਖੁਦ ਮੁਖਤਾਰ ਅਦਾਰਾ ਬਣਾਇਆ। ਔਰ ਹਾਲਾਂਕਿ ਜਿਹੜੇ ਉੱਥੋਂ ਦੇ ਅਫਸਰਾਨ ਨੇ ਉਹਨਾਂ ਨੇ ਬੜੀ ਰੁਕਾਵਟਾਂ ਪਾਈਆਂ, ਲੇਕਿਨ ਇਹ ਡੰਡਾ ਫਿਰ ਤੁਹਾਨੂੰ ਡੰਡਾ ਪੀ ਦੇ ਵਿਗੜਿਆਂ ਤਿਗੜਿਆਂ ਦਾ। ਔਰ ਆਖਰਕਾਰ ਜਿਹੜੇ ਉਹਨੂੰ ਚੇਅਰਮੈਨ ਬਣਾਇਆ ਗਿਆ ਆਸਫ ਸਾਹਿਬ, ਉਹਨਾਂ ਨੇ ਇੱਕ ਨਵਾਂ ਕਾਨੂੰਨ, ਨਵਾਂ
ਆ ਹੁਣ ਸਾਨੂੰ ਉਮੀਦ ਤੇ ਜਾਗ ਗਈ ਹੈ ਨਾ ਕਿ ਸਾਡੀ ਜ਼ਰਾਅਤ ਵਾਸਤੇ ਚਲੋ ਹੌਲੀ ਹੌਲੀ ਸਹੀ ਪਰ ਚੰਗਾ ਨਤਰਿਆ ਖਾਲਸ ਬੀਜ ਲੱਭੇਗਾ ਸਾਨੂੰ। बिल्कुल, ये बड़ा उनका अब जो जिस तरह सीड का सिस्टम गवर्नमेंट जैसा चाह रही है, जब से ग्रीन इनिशिएटिव एक्टिव है, जिन्होंने इस तरह बोर्ड बनाया सीड का और इस तरह उसमें सीड में बड़ी तब्दीली आएंगी। उसका पहला ये जो है ना इनिशिएटिव ग्रीन विजन वालों का, ग्रीन इनिशिएटिव वालों का, ये है हमने उसको इम्प्लीमेंट कर दिया अपने ऊपर कि इन्होंने करना ही करना सी, और हमने इंशाल्लाह कर दिया इसको। 3 महीने में हमने इसमें 3 महीने लगे होंगे, हमने कर लेके आ गए। ये तो एक स्टार्ट है, ਇਹਦੇ ਵੀ ਸਟਾਰਟ ਅੱਗੇ ਦੇਖੋ ਕੀ ਹੁੰਦਾ ਇਨਸ਼ਾਅੱਲਾ। ਦੇਖੋ ਗੱਲ ਇਹ ਨਾ ਕਿ ਦੇਖੋ ਪਹਿਲਾ ਲੰਬੇ ਤੋਂ ਲੰਬਾ ਪੈਂਡਾ ਵੀ ਜਿਹੜਾ ਹੈ ਉਦੋਂ ਹੀ ਕੱਟ ਹੁੰਦਾ ਹੈ ਜਦੋਂ ਪਹਿਲਾਂ ਪੈਰ ਚੁੱਕੀ ਸੀ ਨਾ, ਤੇ ਅੱਛੀ ਗੱਲ ਹੈ ਕਿ ਆ ਗਿਆ, ਲੇਕਿਨ ਗੱਲ ਹੈ ਕਿ ਹੁਣ ਬਾਕੀ ਵੀ ਲੋਕਾਂ ਨੂੰ ਆਉਣਾ ਚਾਹੀਦਾ ਹੈ ਔਰ ਰਿਸਰਚ ਦੇ ਉੱਤੇ ਕੰਮ ਹੋਣਾ ਚਾਹੀਦਾ इंशाल्लाह। R&D भी इंशाल्लाह आप देखेंगे, आप बहुत बड़ी तब्दीली आएगी। ਅੱਛਾ, ਮੈਂ ਆਪਣੇ ਨਾਜ਼ਰੀਨ ਵਾਸਤੇ ਹੋ ਚੁੱਕਾ ਇੱਥੇ ਹੁਣ ਚਾਹਾਂਗੇ ਕਿ ਸਾਡੇ ਵੇਖਣ ਵਾਲੇ ਜਿਹੜੇ ਇਸ ਪਲਾਂਟ ਨੂੰ ਚੱਲਦਾ ਵੀ ਇੱਕ ਦਫਾ ਵੇਖਣ, ਕਿਉਂਕਿ ਉਹ ਸ਼ੋਰ ਦੇ ਵਿੱਚ ਸਾਡੀ ਆਵਾਜ਼ ਨਹੀਂ ਆਏਗੀ, ਲਿਹਾਜ਼ਾ ਇਸ ਟਾਈਮ ਸਿਰਫ ਤੁਹਾਨੂੰ ਅਸੀਂ ਪਲਾਂਟ ਚੱਲਦਾ ਵਿਖਾਉਂਦੇ ਹਾਂ। ਅੱਛਾ ਹਬੀਬ ਸਾਹਿਬ, ਇਹ ਤਾਂ ਮਾਸ਼ਾਅੱਲਾ ਸਾਨੂੰ ਤੁਸੀਂ ਲੇਜ਼ਰ ਦਿਖਾਤਾ ਹੈ। ਅੱਜ ਕੱਲ੍ਹ ਸਾਡੀ ਖਵਾਤੀਨ ਨੂੰ ਲੇਜ਼ਰ ਸਰਜਰੀ ਦਾ ਸ਼ੌਕ ਚੜਿਆ, ਤੁਸੀਂ ਜਿਹੜਾ ਹੈ ਉਹ ਬੀਜਾਂ ਦੀ ਲੇਜ਼ਰ ਸਰਜਰੀ ਕਰਦੇ ਪਏ ਹੋ, ਨਾ ਕਾਸਮੈਟਿਕ ਲੇਜ਼ਰ ਸਰਜਰੀ ਹੋ ਰਹੀ ਹੈ ਬੀਜਾਂ ਦੀ, ਠੀਕ ਹੈ ਨਾ। ਅੱਛਾ ਇਹ ਦੱਸੋ ਇੱਥੋਂ ਹੋ ਕੇ ਇਹ ਤੁਹਾਡਾ ਫਾਈਨਲ ਹੈ, ਇਸ ਤੋਂ ਬਾਅਦ ਕਿੱਥੇ ਆਉਂਦੇ ਅਸੀਂ? ਇਸ ਤੋਂ ਬਾਅਦ ਇਹ ਹੋਪਰ 'ਚ ਆ ਜਾਂਦਾ ਜੀ। ਅੱਛਾ ਜੀ, ਇਹ ਸਾਰਾ ਜਿਹੜਾ ਸਿਸਟਮ ਹੈ ਨਾ ਉਸੇ ਤਰ੍ਹਾਂ ਮਤਲਬ ਇਕੱਠਾ ਹੋ ਜਾਂਦਾ। ਠੀਕ ਹੈ। ਠੀਕ ਹੈ, ਇੱਥੇ ਵੀ ਵੇਟ ਸਕੇਲ ਲੱਗਾ ਹੈ, ਇਹ ਸਾਰਾ ਮੈਂਸ਼ਨ ਹੋ ਰਿਹਾ ਕਿ ਜੀ ਪਿੱਛੇ ਆਊਟ ਇਨਪੁਟ ਕਿੰਨਾ ਕੀਤਾ ਸੀ ਅਸੀਂ, ਠੀਕ ਹੈ। ਔਰ ਇਹ ਕਿੰਨਾ ਇੱਥੇ ਤੱਕ ਸੀਡ ਸਾਰਾ ਪ੍ਰੋਸੈਸ ਹੋਣ ਦੇ ਬਾਅਦ ਆ ਗਿਆ ਇੱਥੇ। ਉਹ ਜਿਸ ਤਰ੍ਹਾਂ ਵੇਟ ਸਕੇਲ ਲੱਗਾ ਉਹਦੇ ਬਾਅਦ ਇਹ ਆਖਰੀ ਜਿਹੜਾ ਨਾ ਇਹਦੇ 'ਚ ਇਹ ਹੈ ਕਿ ਅਗਰ ਅਸੀਂ ਇਹਦੇ ਵਿੱਚ ਕੋਈ ਟ੍ਰੀਟਮੈਂਟ ਕਰਨਾ ਹੈ, ਅਗਰ ਕੋਈ ਇਹਦੇ ਵਿੱਚ ਕੋਈ ਕਲਰ ਜਾਂ ਕਲਰ ਐਡ ਕਰਨਾ ਹੈ ਜਾਂ ਕੁਝ ਅਸੀਂ ਇਹਦੇ 'ਚ ਟ੍ਰੀਟਮੈਂਟ ਕਰਨਾ ਚਾਹ ਰਹੇ, ਕੋਈ ਪੈਸਟੀਸਾਈਡ ਲਗਾਉਣਾ ਚਾਹ ਰਹੇ ਸੀ, ਇਹਨੂੰ ਫੰਜੀਸਾਈਡ ਲਗਾਉਣਾ ਚਾਹ ਰਹੇ ਸੌਰੀ, ਤੇ ਉਹਦੇ ਵਿੱਚ ਅਸੀਂ ਇਹ ਹੈ ਕਿ ਉਹ ਲਾ ਕੇ ਇਹ ਜਿਹੜਾ ਹੈ ਨਾ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਹੈ ਕਲਰ ਬੇਸ। ਹੁਣ ਜਾਨੀ ਕਿ ਲੇਜ਼ਰ ਦੇ ਕੰਮ ਤੋਂ ਬਾਅਦ ਇਹ ਆ ਕੇ ਸਾਡਾ ਜਿਹੜਾ ਚਾਵਲ ਫਾਈਨਲ ਹੋ ਗਿਆ ਜੀ ਬਿਲਕੁਲ। ਅਗਰ ਤੁਸੀਂ ਟ੍ਰੀਟਮੈਂਟ ਨਹੀਂ ਨਾ ਕਰਨਾ ਚਾਹੁੰਦੇ, ਅਗਰ ਤੁਸੀਂ ਡਾਇਰੈਕਟ ਪੈਕਿੰਗ ਕਰਨਾ, ਕੋਈ ਸੀਡ ਹੁੰਦੇ ਨੇ ਜਿਨ੍ਹਾਂ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਹੁੰਦੀ ਜਾਂ ਕਲਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕੋਈ ਸੀਡ ਹੁੰਦੇ ਨੇ ਜਿਨ੍ਹਾਂ ਨੂੰ ਕਲਰ ਟ੍ਰੀਟਮੈਂਟ ਕਰਨ ਦੀ ਜ਼ਰੂਰਤ ਹੁੰਦੀ। ਕਲਰ ਕਰਾਈਏ ਤੇ ਕੀ ਫਾਇਦਾ, ਨਾ ਕਰਾਈਏ ਤੇ ਕੀ ਨੁਕਸਾਨ? ਇਹ ਇੱਕ ਰਿਕੁਆਇਰਮੈਂਟ ਹੈ, ਹਰ ਫਾਰਮਰ ਦੀ ਇੱਕ ਨਾ ਡਿਮਾਂਡ ਹੈ, ਜਿਸ ਤਰ੍ਹਾਂ ਐਵੇਂ ਮੇਰਾ ਖਿਆਲ ਹੈ ਤੁਹਾਡੇ ਵਾਲਾ ਸਾਹਿਬ बोलना चाहते हैं मैं कहना है भी सीड ट्रीटमेंट मस्ट होनी चाहिए। कि फंगस जो है ना हमारे यहाँ साइल में फंगस जो है ना सीड रेट ज़्यादा होता है तो फिर भी फंगस लगती है। देखने वाले वास्ते यानी फंगस में आता है उल्ली, कह लो उल्ली, और जो फंगस लगती है जो उल्ली लगती है उसमें ना सीड को, उसके लिए सीड ट्रीटमेंट मस्ट है। ये अभी राइस का यहाँ ट्रेंड नहीं है कि कलर को लगाए जी आप कलर इसलिए कर रहे हैं, रंग कर रहे हैं कि शायद मतलब है। अदरवाइज मैं कहता हूँ कि 100% सीड ट्रीटमेंट सीड देना जाना चाहिए, फंजीसाइड के साथ भी और इंसेक्टिसाइड के साथ भी। उसका एक प्रोसीजर इसी मशीन में और कहीं और है नहीं कि आप करने के लिए उसका तरीकाकार ये है। ये इधर ये आएंगे, ये है सीड ट्रीटमेंट। अच्छा, हम इधर दवाई डाल देंगे इसमें, अच्छा इसमें दवाई डाल देंगे, इसमें इथों आएगा उतों इथों घूम के सीड करके ड्रायर, ये है ड्रायर, वो है ड्रायर। अच्छा ਇਹ ਆਸਿਫ ਸਾਹਿਬ ਆ ਜਿਹੜਾ ਪਿੰਕ ਹੋਇਆ ਵਾ ਇਹ ਉਹੀ ਰੰਗ ਹੀ ਹੈ ਮੇਰਾ ਖਿਆਲ ਜਾਂ केमिकल है? बिल्कुल रंग है। वो सीड ट्रीटमेंट का प्रोसेस यहाँ पर सीड ट्रीटमेंट करेगी और ये आगे इस हापर में ड्राई करेगा और ड्राई होकर फिर ये पैकिंग में आ जाएगा। सही है। ये है ही नहीं, ये होना चाहिए हर मशीन में और जरूरी है इसका, इसके बगैर नहीं करना चाहिए। ट्रीटमेंट लाजमी होनी चाहिए, ट्रीटमेंट मस्ट है। मतलब है कि फंजीसाइड की 100% कंपलसरी है, दुनिया में आप एक्सपोर्ट करते हैं तो बगैर उसके जा नहीं सकता। अच्छा, ਹੁਣ ਸਾਡੇ ਵੇਖਣ ਵਾਲੇ ਜ਼ਹਨ 'ਚੋਂ ਫੌਰੀ ਤੌਰ 'ਤੇ ਸਵਾਲ ਉੱਠਿਆ ਹੋਏਗਾ कि ਇਹਦਾ ਕੋਈ ਖਰਚਾ ਵੀ ਜ਼ਿਆਦਾ ਨਾ ਹੋਵੇਗਾ ਜਾਂ ट्रीटमेंट करवाने ਦਾ? सीड ट्रीटमेंट का इतना खर्चा नहीं आएगा, असल में उसकी यील्ड जो है ना 10 से 15% का फर्क पड़ेगा। अच्छा, सीड रेट भी कम इस्तेमाल होगा, उसका उतनी बचत हो जाएगी। अच्छा, सीड रेट भी कम हो जाएगा। अभी हमारा जो सीड रेट है ना बहुत हाई है, अगर हम इसको ये ले आए, प्रोसेसिंग यूनिट ठीक हो जाए और सिस्टम ठीक हो जाए तो सीड रेट बड़ा कम हो जाएगा। ਅੱਛਾ ਮਿਸਾਲ ਤੌਰ ਤੇ ਤੁਸੀਂ ਜਿਹੜਾ ਹੁਣ ਚਾਵਲ ਦਾ ਬਣਾਉਂਦੇ ਪਏ ਹੋ, ਅਗਰ ਅਸੀਂ ਬਗੈਰ ਟ੍ਰੀਟਮੈਂਟ ਤੋਂ ਇਹ ਬੀਜ ਇਸਤੇਮਾਲ ਕਰੀਏ 1 ਕਿੱਲੇ 'ਚ ਕਿੰਨਾ ਪਏਗਾ, ਅਗਰ ਅਸੀਂ ट्रीटमेंट ਤੋਂ ਬਾਅਦ ਕਰੀਏ तो कितना पएगा, ਤੇ पैदावार कितनी आएगी? पैदावार असल में जो है ना पैदावार का असल मसला वो है, सीड रेट जितना हाई होता है ना उससे ना मतलब आप देखें ना सीड में गर्मैश होती है, जब सीड की अपनी गर्मैश भी है, जब वो सीड 2 सीड है तो गर्मैश कम होगी, 4 सीड इकट्ठे हो गए तो वहाँ पर गर्मैश बढ़ी और सीड नहीं, उसकी जर्मिनेशन डैम्पिंग ऑफ डिजीज होती है, फंगस लगती है, बीमारी है डैम्पिंग ऑफ, उससे सीड मर जाता है। इसलिए सीड रेट ज़्यादा से नुकसान है। अगर सीड की क्वालिटी ठीक हो, विगर ज़्यादा हो, इस तरह के यूनिट्स हों और सीड ट्रीटेड हो तो आपका सीड रेट भी कम होगा और आपकी जो है ना जी यील्ड
10 से 15 मन तो बात ही नहीं है बड़े ना, 10 से ਇਹ ਆਸਫ 15%। ਸਾਹਿਬ ਬੜੀ ਗੱਲ ਹੈ 10 से ਕਿ 15% सीड का 10 ਤੋਂ 15% ਜਿਹੜੀ ਹੈ ਤੁਹਾਡੀ ਕਿੱਲੇ ਦੀ ਪੈਦਾਵਾਰ Quality ਜਾਣਾ demand improve। ਬੜੀ ਵੱਡੀ ਗੱਲ ਹੈ। बहुत बड़ी बात है। और कास्ट कम होगी, अच्छी सीड हो तो रेट भी कम होगा सीड का, और मतलब है कि क्वालिटी बेहतर हो जाएगी। ਅੱਛਾ ਇਹ ਦੱਸੋ ਜਦੋਂ ਟ੍ਰੀਟਮੈਂਟ ਇਸ ਕਰਵਾ ਲੈਂਦੇ ਆ ਕਿਆ ਇਹ ਵੀ ਗੱਲ ਹੈ ਕਿ ਉਹਦੇ ਨਾਲ ਫਿਰ ਪੈਸਟੀਸਾਈਡ ਦਾ ਖਾਦ ਦਾ ਖਰਚਾ ਵੀ ਥੋੜਾ ਘਟ ਜਾਂਦਾ ਹੈ? मैं वही कहता हूँ, मैं जो बात कर रहा हूँ बिल्कुल उससे बड़ा फर्क पड़ेगा। उसमें बाद में सिरपरे कम हो जाएंगे, विगर बेहतर हो जाएगी। और अगर सीड की विगर ज्यादा हो तो खाद भी कम होती है, पानी भी कम लगते हैं। ਇਹ ਤੇ ਆਸਫ ਸਾਹਿਬ ਬੜੀ ਅੱਛੀ ਗੱਲ ਹੈ ਕਿ ਜਿਹੜੇ ਤੁਸੀਂ ਦੱਸਦੇ ਪਏ ਹੋ ਕਿ ਟ੍ਰੀਟਮੈਂਟ ਜਿਹੜੀ ਹੈ ਹੋਣੀ ਚਾਹੀਦੀ ਹੈ, ਔਰ ਟ੍ਰੀਟਮੈਂਟ ਬਗੈਰ ਜਿਹੜਾ ਹੈ ਇਹ ਅੱਛਾ ਇਹ ਤੁਹਾਡਾ ਜਿਹੜਾ ਆਟੋਮੈਟਿਕ ਜਿਹੜਾ ਪਲਾਂਟ ਹੈ सीड ट्रीट होके आ जाएगा, इतों आएगा, ਇੱਥੇ ਆ ਕੇ ਪੈਕਿੰਗ ਹੋ ਜਾਏਗੀ। ਜਿਹੜੀ ਫਿਟ ਕਰਨੀ ਹੈ 10 ਕਿਲੋ ਦੀ, 20 ਕਿਲੋ ਦੀ, 15 ਕਿਲੋ ਦੀ, ਉਹ ਇੱਥੋਂ ਹੁੰਦੀ ਜਾਏਗੀ। ਸਹੀ ਹੈ। ਅੱਛਾ ਆਸਫ ਸਾਹਿਬ ਇਹ ਤਾਂ ਪਲਾਂਟ ਤੇ ਵੇਖ ਲਿਆ, ਹੁਣ ਤੁਹਾਡੇ ਵਰਗੇ ਕਾਬਲ ਆਦਮੀ ਕੋਲ, ਤਜਰਬਾਕਾਰ ਆਦਮੀ ਕੋਲ ਥੋੜਾ ਜਿਹਾ ਸਾਡੇ ਵੇਖਣ ਵਾਲੇ ਜਿਹੜੇ ਹੈ ਨੇ ਉਹ ਵੀ ਹੋਰ ਵੀ ਗੱਲਾਂ ਸੁਣਨਾ ਚਾਹਣਗੇ। ਇਹ ਦੱਸੋ ਕਿ ਅਗਰ ਅਸੀਂ ਗੱਲ ਕਰੀਏ ਪਾਕਿਸਤਾਨ ਦੀ ਸੀਡ ਇੰਡਸਟਰੀ ਦੀ, ਤੇ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ, ਠੀਕ ਹੈ ਨਾ ਜੀ, ਇਹਨਾਂ ਚੀਜ਼ਾਂ ਨੂੰ। ਇੱਕ ਤੇ ਸਾਡੀ ਸੀਡ ਕੰਪਨੀਆਂ ਦੀ ਕੀ ਸੂਰਤ ਹਾਲ ਹੈ, ਫਿਰ ਜਿਹੜੇ ਸੀਡ ਨੂੰ ਪ੍ਰੋਸੈਸ ਕਰਦੇ ਨੇ ਉਹ ਕਿਸ ਕਿਸਮ ਦੇ ਅਦਾਰੇ ਯਾਨੀ ਕਿ ਕੀ ਆਪਣਾ ਹਿੱਸਾ ਪਾ ਰਹੇ ਨੇ। ਔਰ ਸਭ ਤੋਂ ਵੱਡਾ ਗੱਲ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਕਿ R&D, ਤੁਸੀਂ ਤਾਂ R&D ਸ਼ੁਰੂ ਕਰ ਲਈ, ਪਰ ਅੱਜ ਤੱਕ ਸਾਡੇ ਕਿਸਾਨਾਂ ਦਾ ਸ਼ਿਕਵਾ ਇਹ ਹੈ ਕਿ ਸਾਡੇ ਆਂਢ ਗੁਆਂਢ ਦੇ ਮੁਲਕਾਂ 'ਚ ਪੈਦਾਵਾਰ ਕਿੱਲੇ ਦੀ ਵੇਖੋ ਕਿੱਥੇ ਦੀ ਕਿੱਥੇ ਪਹੁੰਚ ਗਈ, ਅਸੀਂ ਰੁਲੇ ਫਿਰਦੇ ਹਾਂ। ਬੜਾ ਅੱਛਾ ਸਵਾਲ ਕੀਤਾ ਤੁਸੀਂ ਸਰ। ਇਹਦੇ 'ਚ ਮਸਲਾ ਜਿਹੜਾ ਨਾ ਨੰਬਰ 1, दुनिया में जो सीड सिस्टम है एग्रीकल्चर में पहले लीडिंग था अमेरिका बड़ा मुल्क सी सीड दे सीड भी, मतलब एक क्रॉप्स भी, वेजिटेबल्स भी, हर चीज़ों की। लेकिन जिवें ਅਸੀਂ ਜਾਪਾਨ ਕਰਾਂਗੇ, ਅਸੀਂ ਅੱਜ ਕੱਲ੍ਹ ਚਾਵਲ ਦੀ ਗੱਲ ਆਏਗੀ ਤੇ ਜਾਪਾਨ ਤੇ ਚਾਈਨਾ ਦੀ ਗੱਲ ਆਏਗੀ। ਅਗਰ ਗੰਦਮ ਦੀ ਗੱਲ ਆਏਗੀ ਤੇ ਸਿਰਫ ਆਏਗੀ ਯੂਰਪ ਦੀ ਜਿੰਨੇ ਕੰਟਰੀ ਨੇ ਵੀਟ ਦੀ ਉਹਨਾਂ ਦੀ ਫਸਲ ਆ, ਉਹਨਾਂ ਦੀ R&D ਬੜੀ ਸਟਰੋਂਗ ਉੱਥੇ। ਕਾਟਨ ਦੀ ਗੱਲ ਹੋਏਗੀ, ਮੇਜ਼ ਦੀ ਗੱਲ ਹੋਏਗੀ, ਸੋਇਆਬੀਨ ਦੀ ਗੱਲ ਹੋਏਗੀ, ਬਾਕੀ ਸਬਜ਼ੀਆਂ ਦੀ ਗੱਲ ਹੋਏਗੀ ਤੇ ਅਮਰੀਕਾ ਦੀ ਗੱਲ ਆਏਗੀ। ਇਹ ਨਾ ਬੜੇ ਹੁਣ ਚਾਈਨਾ ਬੜੀ ਤਰੱਕੀ ਕੀਤੀ ਖੜਾ। ਲੇਕਿਨ ਅਸਲ ਜਿਹੜਾ ਪ੍ਰੋਬਲਮ ਸੀ ਨਾ ਸਾਡੇ ਪਾਕਿਸਤਾਨ ਵਿੱਚ ਸੀਡ ਦੀ, ਅਗਰ ਮੈਂ ਪੈਸਟੀਸਾਈਡ ਦੀ ਕੰਪਨੀ ਬਣਾਉਣਾ ਤੇ ਮੇਰੇ ਕੋਲ 5 ਏਕੜ ਦੀ ਫੈਕਟਰੀ ਬੜੀ ਹੈ, ਔਰ ਅਗਰ ਮੈਨੂੰ ਉਹਦੇ ਵਾਸਤੇ ਚਾਹੀਦਾ ਹੈ ਆਪਣਾ ਪੈਸਾ, ਮਤਲਬ ਇਹ ਕਿ ਵੀ 50 ਕਰੋੜ ਨਾਲ 1.5 ਅਰਬ ਨਾਲ ਵੀ ਕਰ ਸਕਦਾ। ਅਗਰ ਮੈਂ ਸੀਡ ਦਾ ਸਿਸਟਮ ਔਰ ਸੀਡ ਦੀ R&D ਔਰ ਸੀਡ ਦੇ ਪ੍ਰੋਸੈਸਿੰਗ ਯੂਨਿਟ 100 ਤੋਂ 150 ਏਕੜ ਦੀ ਫੈਕਟਰੀ ਚਾਹੀਦੀ ਹੈ ਸੀਡ ਦਾ ਪੂਰੇ ਸਿਸਟਮ ਨੂੰ ਚਲਾਉਣ ਵਾਸਤੇ। ਸਿਰਫ ਸੀਡ ਇਹੋ ਜਿਹੇ ਪਲਾਂਟ ਦੇ ਵਾਸਤੇ ਔਰ ਰੱਖਣ ਵਾਸਤੇ ਔਰ ਕੋਲਡ ਸਟੋਰੇਜ ਔਰ ਸਿਸਟਮ 150 ਏਕੜ ਚਾਹੀਦੀ ਹੈ, ਔਰ ਉੱਤੇ ਇਨਵੈਸਟਮੈਂਟ ਕਮ ਅਜ਼ ਕਮ 4-5 अरब चाहिए फैक्ट्री दी सिर्फ इन्वेस्टमेंट। सही है। R&D के लिए कम अज कम मेरे पास 5,000 से 10,000 एकड़ रकबा होना चाहिए अच्छी R&D के लिए। R&D प्लस R&D यूनिट प्लस मल्टीप्लिकेशन, मैं दोनों की बात कर रहा हूँ। एक है R&D के लिए मुझे मतलब अगर पाकिस्तान में है तो मतलब एक हैदराबाद से लेके अप टू मतलब एक भी मैं बात करता हूँ स्वात या वहाँ तक, तो मेरे पास कम अज कम भी 10 से 15 रिसर्च स्टेशन होने चाहिए डिफरेंट क्लाइमेट में, मैं उसको चेक कर सकूं। सर्च स्टेशन होने चाहिए और उसमें हर क्रॉप के लिए, मैं अगर R&D टीम की बात कर रहा हूँ, मैं हर क्रॉप पे काम कर रहा हूँ, मैं वेजिटेबल पे कर रहा हूँ, तो मुझको कम अज़ कम भी 100 से 150 बंदा चाहिए जो PhD हो, जो उस फील्ड का माहिर हो, फिर मेरी R&D चलती है। वो लोकल मैं बात कर रहा हूँ सिस्टम को चलाने के लिए, करने के लिए। अगर उसके लिए फिर मल्टीप्लिकेशन करनी है तो हर क्रॉप की मल्टीप्लिकेशन डिफरेंट एरिया में होगी, डिफरेंट एरिया मेरे पास रकबा होना चाहिए 500 एकड़, उसके लिए फिर 1000 एकड़ जितना भी कर सको 5,000 से 10,000 एकड़। उसके बाद जो सबसे बड़ा है कि पाकिस्तान में मल्टीनेशनल सीड में नहीं आई। सही। मकई चाहिए, मकई का सिस्टम तब्दील करता, मकई का सिस्टम तब्दील किया ही अपना मल्टीनेशनल मतलब मॉन्सेंटो और पायनियर ने, उन्होंने बिल्कुल आइया और सीड उसको फॉलो किया। ਪੈਸਟੀਸਾਈਡ में ਮਲਟੀਨੈਸ਼ਨਲ ਆਈਆਂ ਸ਼ੁਰੂ ਵਿੱਚ ਹੀ, ਔਰ ਉਹਦੀ ਵਜ੍ਹਾ ਨਾਲ ਜਿਹੜਾ ਉਹਦੀ ਵਜ੍ਹਾ ਨਾਲ ਅਸੀਂ ਜਿਹੜਾ ਨੈਸ਼ਨਲ ਕੰਪਨੀਆਂ ਉੱਥੇ ਜਾਬ ਕੀਤੇ, ਉਸ ਤੋਂ ਲਰਨ ਕੀਤਾ, ਅਸੀਂ ਆਪਣੀ ਕੰਪਨੀ ਬਣਾ ਲਈਆਂ ਔਰ ਅੱਜ ਅਸੀਂ ਲੀਡ ਕਰ ਰਹੇ ਹਾਂ। ਸੀਡ 'ਚ ਇਸ ਤਰ੍ਹਾਂ ਨਹੀਂ ਹੋਇਆ। ਸੀਡ ਉਮੀਦ ਹੈ ਕਿ ਗੌਰਮੈਂਟ ਦੇ ਸਿਸਟਮ ਨੇ ਹੁਣ ਆ ਕੇ ਗੌਰਮੈਂਟ ਨੇ ਜਿਹੜਾ ਗ੍ਰੀਨ ਇਨੀਸ਼ੀਏਟਿਵ ਜਾਂ ਜੋ ਅਭੀ ਡਿਪਾਰਟਮੈਂਟ ਬਣਾ ਹੈ ਸੀਡ ਆਪਣੀ ਬੋਰਡ ਬਣਾ ਹੈ, ਉਹਦੀ ਵਜ੍ਹਾ ਨਾਲ ਹੁਣ ਥੋੜ੍ਹੀ ਜਿਹੀ ਰਿਲੈਕਸ ਕਰ ਰਹੇ ਨੇ, ਅਦਰਵਾਈਜ਼ ਸਖਤੀਆਂ ਬਹੁਤ ਸੀ ਸੀਡ ਸਿਸਟਮ 'ਚ। ਇਹੀ ਤਾਂ ਮੈਂ ਜਾਣਨਾ ਚਾਹ ਰਿਹਾ ਕਿ ਸਾਡੇ ਵੇਖਣ ਵਾਲੇ, ਦੇਖੋ ਸਾਡੇ ਵੇਖਣ ਵਾਲੇ ਕਿਸਾਨ ਭਰਾ ਜ਼ਰੂਰ ਜਾਣਨਾ ਚਾਹੁੰਦੇ ਨੇ ਕਿ ਯਾਰ ਪਿਛਲੇ 40-50 ਵਰ੍ਹਿਆਂ ਦੇ ਵਿੱਚ ਸਾਡੀ ਹਕੂਮਤਾਂ ਜਿਹੜੀ ਵੀ ਆਈਆਂ, ਅਸੀਂ ਸਿਆਸਤ ਤੋਂ ਹਟ ਕੇ ਗੱਲ ਕਰਦੇ ਹਾਂ, ਕਿਸਾਨ ਦੀ ਗੱਲ ਕਰ, ਕਿੱਥੇ ਕੀ ਖਰਾਬੀ ਹੋਈ?
खराबी मतलब ये कि सीड को समझा ही नहीं किसी ने, सीड का सिस्टम को ਅਰਬਾਂ ਖਰਬਾਂ ਆਸਫ ਸਾਹਿਬ ਅਰਬਾਂ ਖਰਬਾਂ ਦਾ ਬਜਟ ਇਸਤੇਮਾਲ ਹੋਇਆ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੀਡ ਦੇ ਸਿਸਟਮ ਨੂੰ, ਸੀਡ ਦਾ ਸਿਸਟਮ ਨੂੰ ਸਮਝਣਾ ਜ਼ਰੂਰੀ ਸੀ। अब भी जो है ना जी मतलब एक भी स्टिल भी उस लेवल की स्पीड नहीं है जिस लेवल की स्पीड ਸਾਨੂੰ ਹੋਣੀ ਚਾਹੀਦੀ ਹੈ। ਉਸ ਲੈਵਲ ਦੀ ਸਪੀਡ ਅਜੇ ਵੀ ਸਾਡੀ ਨਹੀਂ ਹੈਗੀ ਸੀਡ ਦੇ ਸਿਸਟਮ 'ਚ। ਇਹਦੀ ਕਮ ਅਜ਼ ਕਮ 10 ਗੁਣਾ ਹੋਰ ਸਪੀਡ ਤੇਜ਼ ਕਰਨੀ ਚਾਹੀਦੀ ਹੈ ਕਿ ਲੋਕਾਂ ਨੂੰ सिलेक्शन करके कि किहड़े लोग सीड का सिस्टम का, एक है सीड की मल्टीप्लिकेशन बेचना, एक डिस्ट्रीब्यूटर होना, एक है R&D और पूरा हिस्सा का प्रोसेसिंग पूरा होना सही तरह का। उसके लिए तो मैं कहता हूँ कि अभी पाकिस्तान में प्राइवेट सेक्टर अभी बहुत है, मल्टीनेशनल आउण नहीं दित्तियां मोनसेंटो नूं अज आई होंदी काटन की हालत ना होंदी। ਅੱਜ ਮੋਨਸੈਂਟੋ ਸਿਸਟਮ ਅਗਰ ਆ ਗਈ ਹੁੰਦੀ ਅੱਜ ਪਾਕਿਸਤਾਨ ਦੀ ਕਾਟਨ ਦੀ ਪੋਜੀਸ਼ਨ ਡਿਫਰੈਂਟ ਹੋਣੀ ਸੀ। ਮੇਜ਼ ਵਿੱਚ ਆਏ ਡਿਫਰੈਂਟ ਕਰਤਾ, ਵੈਜੀਟੇਬਲ 'ਚ ਆਏ ਨੇ ਉਹਨਾਂ ਨੇ ਨਹੀਂ ਕਰ ਸਕੇ। ਹੁਣ ਵੀ ਕੋਸ਼ਿਸ਼ ਹੈ ਮਲਟੀਨੈਸ਼ਨਲ ਦੇ ਨਾਲ ਪੈਰਲਲ ਰਹਿਣਾ ਚਾਹੀਦਾ ਹੈ। ਪ੍ਰਾਈਵੇਟ ਸੈਕਟਰ अच्छा जा रहा है माशाल्लाह, स्पीड ठीक है, लेकिन इतनी बड़े सिस्टम नहीं बने अभी सीड के जितने सिस्टम। ਅਸਲ ਸਾਹਿਬ ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸਾਡੀ ਹੁਕਮਰਾਨਾਂ ਦੀਆਂ ਅਦਮ ਤਵੱਜੋ ਔਰ ਲਾਪਰਵਾਹੀ ਇਹ 40-50 ਵਰਿਆਂ 'ਚ ਨਹੀਂ ਤਾਂ ਵਾਕਈ ਜਿੰਨੀ ਸਾਡੀ ਕੋ ਤਕੜੀ ਜ਼ਮੀਨਾਂ ਨੇ, ਜਿੰਨਾ ਸਾਡਾ ਕਿਸਾਨ ਮਿਹਨਤੀ ਹੈ ਔਰ ਜਿੰਨਾ ਤੁਹਾਡਾ ਪ੍ਰਾਈਵੇਟ ਸੈਕਟਰ ਜਿਹੜਾ ਉਹਦੇ ਵਿੱਚ ਕੈਪੈਸਿਟੀ ਹੈ, ਅਸੀਂ ਤਾਂ ਅੱਜ ਕਿਤੇ ਪਹੁੰਚੇ।